दर्शकों ब्रेक तो बाद थोड़ा स्वागत है जी। डॉक्टर साहब अगले इशू तो पहला ਅਸੀਂ ਆਪਣੇ ਦਰਸ਼ਕਾਂ ਦੇ ਜੋ ਫੇਸਬੁੱਕ ਮੈਸੇਜ ਨੇ ਉਹ ਲਵਾਂਗੇ। ਸਾਡੇ ਕੋਲ ਦੋਨਾਂ ਸੈਗਮੈਂਟ ਤੇ ਕਾਫੀ ਸਾਰੇ ਮੈਸੇਜ ਨੇ, ਅਸੀਂ ਸਭ ਦਾ ਬਹੁਤ-ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਕਸ਼ਮੀਰ ਵਿਕਰੀ ਸਾਨੂੰ ਲਿਖਦੇ ਨੇ, ਡਾਕਟਰ ਸਾਹਿਬ ਜੀ ਆਪ ਜੀ ਨੂੰ ਤੇ ਤੁਹਾਡੀ ਸਾਰੀ ਟੀਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਔਰ ਉਹਨਾਂ ਨੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਰੇ ਲਗਾਏ ਨੇ। ਜ਼ਿੰਦਾਬਾਦ 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 ਜੀ। ਦਲਜੀਤ ਸਿੰਘ ਐਂਡ ਧਰਮਿੰਦਰ ਸਿੰਘ, ਹਰਦੀਪ ਸਿੰਘ ਮਾਹੀ ਐਂਡ ਮਿੰਦਰ ਸਿੰਘ, अमृत मान सिंह लिखते ने सानू फतेह वाहिगुरू खालसा फतेह जी। बहुत सारे आज फतेह ने और बेस्ट विशेस वो सब दा शुक्रिया, बहुत शुक्रिया। मिनट 10 रह गए ने जी, तो मैं जो टॉपिक भी डिस्कस करना चाहता है भी किस तरीके नाल जिहड़ी हिंदुत्वी सरकार दा एक पासे तां मुसलमानां ईसाइयां सिखां नूं तां टारगेट कीता ही है ਵੱਖਰੇ ਵੱਖਰੇ ਤਰੀਕੇ ਨਾਲ ਜੀ, ਪਰ ਵੱਡੀ ਗਿਣਤੀ ਦੇ ਵਿੱਚ ਦਲਿਤ ਔਰ ਆਦੀਵਾਸੀ ਇਸ ਵੇਲੇ ਕਿਵੇਂ ਸਫ਼ਰ ਕਰ ਰਹੇ ਨੇ ਉਹਨਾਂ ਦੇ ਥੱਲੇ, ਔਰ ਉਹਨਾਂ ਨੇ ਘੱਟੋ ਘੱਟ ਮੂਲ ਨਿਵਾਸੀ ਜਿਹੜੇ ਸ਼ਬਦ ਨੂੰ ਜ਼ਿਆਦਾ ਪ੍ਰੈਫਰ ਕਰਦੇ ਨੇ ਜੀ, ਅੱਜ ਦੀ ਉਹਨਾਂ ਦੀ ਅਜੋਕੀ ਲੀਡਰਸ਼ਿਪ, ਉਹਨਾਂ ਨੇ ਪੂਰੀ ਰੈਜ਼ਿਸਟੈਂਸ ਦੀ ਲਾਈਨ ਵੀ ਦਿੱਤੀ ਹੋਈ ਹੈ। ਔਰ ਉਹਦੇ ਥੱਲੇ ਈਵਨ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਨੂੰ ਮੱਦੇਨਜ਼ਰ ਰੱਖਦੇ ਆ ਗੁਰੂ ਗ੍ਰੰਥ ਸਾਹਿਬ ਜੀ ਸਿੱਖ ਕੌਮ ਦੀ ਹਮਾਇਤ 'ਚ ਵੀ ਅਨੰਦਪੁਰ ਸਾਹਿਬ ਤੋਂ ਜਿਹੜੀ ਹੈ ਉਹ ਪਰਿਵਰਤਨ ਯਾਤਰਾ ਜਿਹੜੀ ਉਹਨਾਂ ਨੇ ਕਿਹਾ ਵੀ ਭਾਰਤ ਭਰ 'ਚ ਹੋਏਗੀ, ਔਰ ਵਾਮਨ ਮਹੇਸ਼ ਰਾਮ ਜਿਹੜੇ ਕਿ ਭਾਰਤੀ ਮੁਕਤੀ ਮੋਰਚੇ ਦੇ ਨਾਲ ਜੁੜੇ ਹੋਏ ਨੇ ਉਹ ਇਸ ਨੂੰ ਦੀ ਉਹਨਾਂ ਦੇ ਉਹ ਅਗਵਾਈ ਦੇ ਰਹੇ ਨੇ। ਔਰ ਇਹ ਅੱਜ ਹੀ ਇੱਕ ਸਟੇਟਮੈਂਟ ਸਰ ਸਿਮਰਨਜੀਤ ਸਿੰਘ ਮਾਨ ਹੋਰਾਂ ਦੀ ਵੀ ਹੈ, ਕਿਉਂਕਿ ਇਹ ਜਿਹੜੀ ਪਰਿਵਰਤਨ ਯਾਤਰਾ ਜਦੋਂ ਗੁਜਰਾਤ ਦੇ ਵਿੱਚ ਦਾਖਲ ਹੋਣਾ ਸੀ ਇਸ ਨੇ ਤੇ ਉਸ ਨੂੰ ਰੋਕ ਦਿੱਤਾ ਗਿਆ, ਉਸ ਤੇ ਪਾਬੰਦੀ ਲਾ ਦਿੱਤੀ ਗਈ ਹੈ। ਔਰ ਪੰਜਾਬ ਦੇ ਵਿੱਚ ਅਨੰਦਪੁਰ ਸਾਹਿਬ ਤੋਂ ਸ਼ੁਰੂ ਹੋਈ ਇਹ ਪਰਿਵਰਤਨ ਯਾਤਰਾ ਚੱਲ ਰਹੀ ਸੀ, ਔਰ ਇਹ ਅਕਾਲੀ ਦਲ ਅੰਮ੍ਰਿਤਸਰ ਨੇ ਐਲਾਨ ਕੀਤਾ ਹੈ ਕਿ ਵੀ ਜਿਹੜਾ ਮੋਗੇ ਔਰ ਫਿਰੋਜ਼ਪੁਰ ਦੇ ਵਿੱਚ 24 ਅਕਤੂਬਰ ਨੂੰ ਜਿਹੜੀ ਹੋਣੀ ਸੀ ਉਸ ਦੀ ਅਗਵਾਈ ਹੁਣ ਅਕਾਲੀ ਦਲ ਅੰਮ੍ਰਿਤਸਰ ਉਸ ਦਾ ਦੇਖ ਰੇਖ ਕਰੇਗਾ। ਅਸੀਂ ਇਸ ਵਰਤਾਰੇ ਦੀ ਕੰਡੈਮਨੇਸ਼ਨ ਕਰਦੇ ਹਾਂ ਪੂਰੀ ਤਰ੍ਹਾਂ ਹਿੰਦੂਤਵੀਆਂ ਦੇ ਕਿ ਵੀ ਉਹ ਇਹ ਚਾਹੁੰਦੇ ਹੀ ਨਹੀਂ ਹੈ। ਅੱਜ ਜਦੋਂ ਦਲਿਤ ਔਰ ਸਿੱਖ ਨਾਲ ਮੋਢੇ ਨਾਲ ਮੋਢਾ ਜੋੜ ਕੇ ਵੱਧ ਰਹੇ ਨੇ ਤੇ ਇਹਨਾਂ ਨੂੰ ਵੀ ਡੈਥ ਨੈਲ ਲੱਗਦੀ ਹੈ ਹਿੰਦੂਤਵੀਆਂ ਨੂੰ ਕਿ ਵੀ ਇਹ ਰੀਅਲ ਕੰਬੀਨੇਸ਼ਨ ਕੱਲ ਨੂੰ ਇਹਨਾਂ ਦੇ ਲਈ ਵੱਡਾ ਖਤਰਾ ਪੈਦਾ ਕਰੇਗਾ। ਔਰ ਇਹੀ ਨਹੀਂ, ਆਦੀਵਾਸੀਆਂ ਨੇ ਹੁਣ ਗੁਜਰਾਤ ਦੇ ਵਿੱਚ ਜਿਹੜਾ ਮੋਦੀ ਨੇ ਪਹਿਲਾਂ ਕਰਕੇ ਬੀਜੇਪੀ ਕਿ ਜੀ ਦੁਨੀਆ 'ਚ ਸਭ ਤੋਂ ਉੱਚਾ ਬੁੱਤ ਅਸੀਂ ਜਿਹੜਾ ਉਹ ਸਟੈਚੂ ਆਫ ਯੂਨਿਟੀ ਪਟੇਲ ਜਿਹੜਾ ਸਿਰੇ ਦਾ ਫਿਰਕੂ ਜਿਹਨੇ ਗਾਂਧੀ ਦੇ ਮਰਵਾਣ ਦੇ ਵਿੱਚ ਰੋਲ ਅਦਾ ਕੀਤਾ, ਹੋਮ ਮਿਨਿਸਟਰ ਸੀ, ਉਹਦੇ ਕੋਲ ਜਾਣਕਾਰੀ ਸੀ ਪਰ ਉਹਨੇ ਉਸ ਨੂੰ ਨਹੀਂ ਕੀਤਾ। ਲੇਕਿਨ ਇਹ ਹੁਣ ਜਿਹੜਾ ਹੈ ਉਹ ਦੁਨੀਆ ਦਾ ਸਭ ਤੋਂ ਉੱਚਾ ਬੁੱਤ ਲਾਉਣ ਦੇ ਨਾਂ ਥੱਲੇ ਉਹਨਾਂ ਨੇ ਕਿਹਾ ਜੀ 31 ਅਕਤੂਬਰ ਨੂੰ, ਔਰ ਇਹ ਵੀ ਜਿਹੜਾ ਇਹ ਸਿੱਖਾਂ ਦੇ ਜ਼ਖਮਾਂ ਤੇ ਲੂਣ ਛਿੜਕਣ ਵਾਂਗ ਹੈ ਕਿ ਵੀ ਇੱਕ ਪਾਸੇ 31 ਅਕਤੂਬਰ ਨੂੰ ਜਿਹੜਾ ਉਹ ਸ਼ੁਰੂਆਤ ਹੁੰਦੀ ਹੈ ਸਿੱਖਾਂ ਦੀ ਨਸਲਕੁਸ਼ੀ ਦੀ, ਇੰਦਰਾ ਗਾਂਧੀ ਨੂੰ ਸਜ਼ਾ ਯਾਫਤਾ ਕਰਨ ਦੇ ਨਾਲ, ਔਰ ਇਧਰ ਜਿਹੜਾ ਪਾਰਟ ਹੈ ਉਹ 31 ਅਕਤੂਬਰ ਨੂੰ ਪਟੇਲ ਜਿਹੜਾ ਸਿੱਖਾਂ ਦਾ ਇੱਕ ਹੋਰ ਵੱਡਾ ਦੁਸ਼ਮਣ ਜਿਹਨੇ ਕਿਹਾ ਕਿ ਜੀ ਸਿੱਖਸ ਹੈਵ ਮਿਸ ਦਾ ਬਸ, ਇਸ ਲਈ ਹੁਣ ਕੁਝ ਨਹੀਂ ਹੈ ਤੁਹਾਨੂੰ ਮਿਲਣਾ, ਔਰ ਉਹਦਾ ਸਟੈਚੂ ਜਿਹੜਾ ਉਹ ਅਹਿਮਦਾਬਾਦ ਦੇ ਵਿੱਚ ਸਟੈਚੂ ਆਫ ਯੂਨਿਟੀ ਇਹ ਮੋਦੀ ਨੇ 31 ਅਕਤੂਬਰ ਨੂੰ ਜਿਹੜਾ ਅਨਵੇਲ ਕਰਨਾ ਤੇ 75,000 ਆਦੀਵਾਸੀ ਜਿਨ੍ਹਾਂ ਦੇ 200 ਦੇ ਕਰੀਬ ਪਿੰਡ ਉਜਾੜ ਕੇ ਪਹਿਲਾਂ ਉਹ ਸਰਦਾਰ ਸਾਗਰ ਡੈਮ ਪਟੇਲ ਦੇ ਨਾਂ ਤੋਂ ਉਹਨੂੰ ਸਰਦਾਰ ਬਣਾਤਾ ਗੰਜੇ ਨੂੰ ਉਹ ਬਣਾਇਆ, ਹੁਣ ਉਹਦਾ ਜਿਹੜਾ ਉਜਾੜ ਕੇ ਫਰਦਰ ਇਹ ਜਿਹੜਾ ਸਟੈਚੂ ਬਣਾਇਆ ਗਿਆ ਹੈ ਉਹ ਜਿਹੜੇ ਨੇ। ਔਰ ਇਹ ਖਬਰ ਹੈ ਕਿ ਵਾਈ 75,000 ਟ੍ਰਾਈਬਲਸ ਆਰ ਪਲੈਨਿੰਗ ਇਹ ਮਾਸ ਪ੍ਰੋਟੈਸਟ ਅਗੇਂਸਟ ਸਟੈਚੂ ਆਫ ਯੂਨਿਟੀ। ਇਹ ਜਿਹੜਾ ਪਟੇਲ ਦਾ ਬੁੱਤ ਹੈ ਇਹਦਾ ਨਾਮ ਉਹਨਾਂ ਨੇ ਸਟੈਚੂ ਆਫ ਯੂਨਿਟੀ ਰੱਖਿਆ। ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਉਸ ਦਿਨ no food will be cooked in 72 villages affected by the entire project as we will be mourning on that day the project is being carried out for our destruction said Dr. Parfula Vasava tribal leader। ਉਹਨਾਂ ਨੇ ਕਿਹਾ ਜੀ ਇਹ ਅਸੀਂ ਉਦੋਂ ਫੂਡ ਨਹੀਂ ਬਣਾਉਂਦੇ ਦੇਖੋ ਮਰ ਜਾਏ ਔਰ ਅਸੀਂ ਇਸ ਦਾ ਜਿਹੜਾ ਉਹ ਪ੍ਰੋਟੈਸਟ ਵੀ ਕਰਾਂਗੇ। ਔਰ ਇਹ ਲੰਬੀ ਚੌੜੀ ਖਬਰ ਹੈ ਕਿ ਕਿਵੇਂ 72 ਪਿੰਡਾਂ ਨੂੰ ਉਹਨਾਂ ਨੇ ਉਜਾੜਿਆ ਔਰ ਜਿੱਥੇ ਉਹਨਾਂ ਨੂੰ ਰੀਹੈਬਿਲਿਟੇਟ ਕਰਨ ਲਈ ਕਿਹਾ ਗਿਆ ਸੀ ਉੱਥੇ ਵੀ ਉਹਨਾਂ ਨੂੰ ਰੀਹੈਬਿਲਿਟੇਟ ਨਹੀਂ ਕੀਤਾ। ਔਰ ਉਹਨੇ ਕਿਹਾ ਵੀ ਦਾ ਗਵਰਨਮੈਂਟ ਟੁੱਕ ਅਵੇ ਆਵਰ ਲੈਂਡ ਐਂਡ ਓਨਲੀ ਪੇਡ ਅਸ ਲਿਟਲ ਮਨੀ ਫॉर ਇਟ, ਪਰ ਜਿਹੜਾ ਇਹਦਾ ਕੋਈ ਵੀ ਉਹਨਾਂ ਨੇ ਸਾਡਾ ਕੋਈ ਮੁੜ ਵਸੇਵੇ ਦਾ ਵੀ ਪ੍ਰਬੰਧ ਨਹੀਂ ਕੀਤਾ ਔਰ ਸਾਡੇ ਇਲਾਕੇ ਨੂੰ ਉਜਾੜਿਆ। ਔਰ ਇਹ ਪਤਾ ਨਹੀਂ ਕਿੰਨਾ ਉੱਚਾ ਉਹਦੇ ਲਈ ਪਹਿਲਾਂ ਸੀ ਜੀ ਭਾਰਤ ਭਰ ਚੋਂ ਲੋਹਾ ਇਕੱਠਾ ਕੀਤਾ ਜਿਹੜਾ ਉਹਨੂੰ ਬਣਾਏਗਾ। ਸੋ ਫਿਰਕੂ ਬੰਦਾ ਔਰ ਇਹੀ ਪਟੇਲ ਜਿਹੜਾ ਹੈ ਇਹ RSS ਤੇ ਪਾਬੰਦੀ ਵੀ ਲਾਉਂਦਾ ਹੈ ਗਾਂਧੀ ਦੇ ਮਾਰੇ ਜਾਣ ਤੋਂ ਬਾਅਦ, ਤੇ ਹੁਣ ਜੇ RSS ਉਹਦਾ ਬੁੱਤ ਲਾ ਰਿਹਾ
ਤੇ ਇਹ ਉਹ ਆਂਡੇ ਨੇ ਜਿਹੜੇ ਇਹਨਾਂ ਨੇ ਕਾਂਗਰਸ ਦੀ ਟੋਕਰੀ 'ਚ ਰੱਖੇ ਹੋਏ ਸੀ, ਜਿਹੜਾ ਲੱਗਦਾ ਜਿਵੇਂ ਨਰਸਿਮਹਾ ਰਾਓ ਜਿਹਨੇ ਬਾਬਰੀ ਮਸਜਿਦ ਢਵਾਈ, ਉਹ ਪ੍ਰਾਈਮ ਮਿਨਿਸਟਰ ਸੀ। ਸੋ ਇਹ ਹੁਣ ਉਹਨਾਂ ਨੇ ਸੈਲੀਬ੍ਰੇਟ ਕਰਨੇ ਹੀ ਨੇ ਕਿਉਂਕਿ ਆਂਡੇ ਇਹਨਾਂ ਦੇ ਹੀ ਸੀ। ਉਹਨਾਂ ਦੇ ਬੱਚਿਆਂ ਨੇ ਜਾ ਕੇ ਆਪਣਾ ਫਿਰ ਇਹਨਾਂ ਦੇ ਪੱਖ ਨੂੰ ਜਿਹੜਾ ਹਿੰਦੂ ਫੈਨੇਟਿਕਸ ਨੇ ਉਹਨਾਂ ਦੇ ਕਾਜ਼ ਨੂੰ ਅੱਗੇ ਤੋਰਿਆ। ਜੀ ਡਾਕਟਰ ਸਾਹਿਬ, ਪ੍ਰੋਗਰਾਮ ਦੇ ਅਖੀਰਲੇ ਪਲਾਂ ਵਿੱਚ ਤੁਸੀਂ ਸਾਡੇ ਦਰਸ਼ਕਾਂ ਦੱਸ ਦਿਓ ਅੱਜ ਦਾ ਵਿਚਾਰ। ਜਿਵੇਂ ਸੋਮਵਾਰ ਦੇ ਪ੍ਰੋਗਰਾਮ 'ਚ ਅਸੀਂ ਭਾਈ ਗੁਰਦਾਸ ਜੀ ਦੇ ਕਵਿਤ ਸਵਈਆਂ ਤੇ ਵਿਚਾਰ ਕਰਦੇ ਹਾਂ। ਅੱਜ ਅਸੀਂ ਸਵਈਆ 238 ਦੇ ਉੱਤੇ ਵਿਚਾਰ ਕਰ ਰਹੇ। ਔਰ ਜਿਵੇਂ ਕਵੀ ਜਿਹੜੇ ਹੁੰਦੇ ਨੇ ਉਹ ਹਰ ਚੀਜ਼ 'ਚੋਂ ਜੋ ਦੇਖਦੇ ਨੇ ਕੋਈ ਨਾ ਕੋਈ ਉਸ 'ਚੋਂ ਉਹਨੂੰ ਸਿੰਬਲ ਬਣਾ ਕੇ ਉਹਨਾਂ ਨੇ ਗੱਲ ਆਪਣੀ ਕਹਿਣੀ ਹੁੰਦੀ ਹੈ। ਔਰ ਉਹਨਾਂ ਨੇ ਕਪਟ ਸਨੇਹ ਢੋਕਲੀ ਨਿਵਾਵੇ ਸੀਸ, ਤਾਂ ਕਿ ਬਸ ਹੋਏ ਜਲ ਬੰਧਨ ਮੈਂ ਆਵੇ, ਡਾਰ ਦੇਤ ਖੇਤ ਹੋਏ ਪ੍ਰਫੁੱਲਤ ਸਫਲ ਤਾਂਤੇ, ਆਪ ਨਿਹਫਲ ਪਾਛੇ ਬੋਝ ਉਕਤਾਵੇ, अर्ध उर्द होए अनुक्रम कै, परोपकार और विकार ना मिटावे, तकली तैसे ही असाध साध, संगत सुभावगत, गुरमत दुरमत सुख दुख पावे। जी ਹੁਣ ਜ਼ਾਹਰ ਹੈ ਜਿਨ੍ਹਾਂ ਨੇ ਪੁਰਾਣੇ ਖੂਹ ਦੇਖੇ ਨੇ, ਇੱਕ ਤਾਂ ਖੂਹ ਨਾਲ ਅਸੀਂ ਦੇਖਦੇ ਹਾਂ ਕਿ ਲੱਜ ਦੇ ਨਾਲ, ਜਿਹਨੂੰ ਰੱਸੀ ਨੂੰ ਲੱਜ ਕਹਿੰਦੇ ਨੇ, ਤੁਸੀਂ ਬਾਲਟੀ ਪਾ ਕੇ ਪਾਣੀ ਕੱਢਦੇ ਸੀ ਖੂਹਾਂ 'ਚੋਂ ਸਵਾਣੀਆਂ ਘਰਾਂ ਲਈ ਜਾਂ ਦੂਸਰਿਆਂ ਲਈ। ਲੇਕਿਨ ਜਿਨ੍ਹਾਂ ਜ਼ਮਾਨਿਆਂ ਦੇ ਵਿੱਚ ਅਜੇ ਖੇਤੀਬਾੜੀ ਦੇ ਜਾਂ ਇਹ ਟਿਊਬਵੈਲ ਔਰ ਦੂਸਰਾ ਸਿਸਟਮ ਨਹੀਂ ਸੀ, ਉਹਨਾਂ ਖੂਹਾਂ 'ਚੋਂ ਜ਼ਿਆਦਾ ਮਿਕਦਾਰ ਦੇ ਵਿੱਚ ਪਾਣੀ ਕੱਢਣ ਦੇ ਲਈ ਮਾਸ਼ਕੀ ਟਾਈਪ ਜਿਹੜੇ ਨੇ ਚਮੜੇ ਦੀ ਇੱਕ ਵੱਡੀ, ਜਿਸ ਨੂੰ ਢੋਕਲੀ ਕਿਹਾ ਜਾਂਦਾ ਸੀ, ਉਸ ਦਾ ਇਸਤੇਮਾਲ ਕੀਤਾ ਜਾਂਦਾ ਸੀ ਔਰ ਉਹਨੂੰ ਟਟਕਾਇਆ ਜਾਂਦਾ ਸੀ ਔਰ ਉਹਦਾ ਇੱਕ ਮੂੰਹ 'ਚੋਂ ਜਿਵੇਂ ਕਰਕੇ ਔਰ ਫਿਰ ਜਿਹੜਾ ਉਹ ਢੋਕਲੀ ਦੇ ਰਾਹੀਂ ਪਾਣੀ ਖੇਤਾਂ ਦੇ ਵਿੱਚ ਦਿੱਤਾ ਜਾਂਦਾ ਸੀ। ਹੁਣ ਭਾਈ ਸਾਹਿਬ, ਹਾਲਾਂਕਿ ਇਹ ਇੱਕ ਮਕੈਨੀਕਲ ਪ੍ਰੋਸੈਸ ਵੀ ਹੈ, ਢੋਕਲੀ ਇੱਕ ਚਮੜੇ ਦਾ ਬੈਗ ਹੈ ਵੱਡਾ ਜਿਹਦੇ 'ਚ ਪਾਣੀ ਭਰਿਆ ਜਾ ਰਿਹਾ, ਪਰ ਭਾਈ ਸਾਹਿਬ ਕਹਿ ਰਹੇ ਨੇ ਕਿ ਦੇਖੋ ਪਾਣੀ ਦੇ ਵਿੱਚ ਜਾਣ ਲਈ ਇਹ ਢੋਕਲੀ ਜਿਹੜੀ ਹੈ ਇਹ ਝੁਕਦੀ ਹੈ ਥੱਲੇ ਨੂੰ, ਕਿਉਂਕਿ ਉਹਨੇ ਥੱਲੇ ਜਾਣਾ ਹੈ ਪਾਣੀ, ਕਿ ਇਹ ਇਵੇਂ ਹੀ ਕਪਟ ਕਰ ਰਹੀ ਹੈ ਕਿ ਵੀ ਦੱਸਣ ਲਈ ਕਿ ਜੀ ਮੇਰੇ 'ਚ ਕਿੰਨੀ ਹਿਊਮਿਲਿਟੀ ਹੈ। ਕਪਟ ਸਨੇਹ ਢੋਕਲੀ ਨਿਵਾਵੇ ਸੀਸ, ਕਿ ਸਨੇਹ ਦਿਖਾਉਣ ਲਈ ਪਾਣੀ ਨਾਲ ਬੜਾ ਕਪਟ ਦੇ ਨਾਲ ਇਹ ਢੋਕਲੀ ਜਿਹੜੀ ਹੈ ਇਹ ਝੁਕਦੀ ਹੈ, ਤਾਂ ਕਿ ਬਸ ਹੋਏ ਜਲ ਬੰਧਨ ਮੈਂ ਆਵੇ। ਔਰ ਇਸ ਟੈਕਨੀਕ ਦੇ ਨਾਲ ਉਹ ਪਾਣੀ ਨੂੰ ਆਪਣੀ ਕੈਦ ਦੇ ਵਿੱਚ ਲੈ ਲੈਂਦੀ ਹੈ, ਪਾਣੀ ਉਹਦੇ 'ਚ ਭਰਿਆ ਜਾਂਦਾ ਹੈ। ਫਿਰ ਡਾਰ ਦੇਤ ਖੇਤ ਹੋਏ ਪ੍ਰਫੁੱਲਤ ਸਫਲਤਾ ਦੇ, ਪਾਣੀ ਤਾਂ ਆ ਗਿਆ ਉਹਦੇ 'ਚ, ਪਰ ਪਾਣੀ ਦਾ ਸੁਭਾਅ ਪਰਉਪਕਾਰ ਹੈ, ਫੈਲਣਾ। ਤੇ ਜਦੋਂ ਉਹਨੇ ਖੇਤਾਂ ਦੇ ਵਿੱਚ ਪਾਣੀ ਛੱਡਿਆ ਢੋਕਲੀ ਰਾਹੀਂ, ਤੇ ਉਹ ਖੇਤ ਵੀ ਜਿਹੜੇ ਨੇ ਜਿਹੜੇ ਉਹਨਾਂ 'ਚ ਬਹਾਰ ਆਈ, ਕਿਉਂਕਿ ਉਹਨਾਂ ਨੇ ਆਪਣੇ ਯਤਨ ਦੇ ਨਾਲ ਪਾਣੀ ਨੇ ਆਪਣਾ ਕੰਮ ਕੀਤਾ। ਡਾਰ ਦੇਤ ਖੇਤ ਹੋਏ ਪ੍ਰਫੁੱਲਤ ਸਫਲਤਾ, ਤੇ ਉਹਨਾਂ ਨੇ ਖੇਤ ਨੂੰ ਵੀ ਪ੍ਰਫੁੱਲਤ ਕੀਤਾ। ਆਪ ਨੇ ਫਲ ਪਾਛੇ ਬੋਝ ਉਕਤਾਵੇ, ਪਰ ਇਹ ਜਿਹੜੀ ਢੋਕਲੀ ਸੀ ਇਹ ਤਾਂ ਨਹੀਂ ਫਲ ਰਹੀ, ਇਹਨੂੰ ਤਾਂ ਫਲ ਨਹੀਂ ਲੱਗਾ ਔਰ ਇਹ ਜਿਹੜੀ ਹੈ ਫਿਰ ਉਸੇ ਆਪਣਾ ਭਾਰ ਵੀ ਚੁੱਕ ਰਹੀ ਹੈ, ਫਿਰ ਖੂਹ 'ਚ ਪਹੁੰਚ ਗਈ ਉਸ 'ਚੋਂ ਪਾਣੀ ਕੱਢਣ ਦੇ ਲਈ। ਸੋ ਪਾਣੀ ਆਪਣੇ ਸੁਭਾਅ ਮੁਤਾਬਕ ਭਾਵੇਂ ਉਹਦੀ ਨਿਮਰਤਾ ਦੇ ਥੱਲੇ ਖੂਹ 'ਚੋਂ ਆ ਵੀ ਗਿਆ ਉਹਦੇ, ਪਰ ਉਹਨੇ ਖੇਤ 'ਚ ਜਾ ਕੇ ਵੀ ਆਪਣਾ ਉਹੀ ਕੰਮ ਕੀਤਾ ਜੋ ਉਹਦੇ ਪਰਉਪਕਾਰ ਦਾ ਸੁਭਾਅ ਸੀ। ਇਸੇ ਤਰ੍ਹਾਂ ਅਰਧ ਉਰਧ ਹੋਏ ਅਨੁਕ੍ਰਮ ਕੇ, ਪਰਉਪਕਾਰ ਔਰ ਵਿਕਾਰ ਨਾ ਮਿਟਾਵੇ। ਉਹਨਾਂ ਨੇ ਕਿਹਾ ਵੀ ਇਸੇ ਤਰ੍ਹਾਂ ਅਰਧ ਤੇ ਉਰਧ, ਅਰਧ ਹੁੰਦਾ ਥੱਲੇ, ਉਰਧ ਹੁੰਦਾ ਉੱਤੇ, ਇਸੇ ਤਰ੍ਹਾਂ ਢੋਕਲੀ ਥੱਲੇ ਉੱਤੇ ਜਾ ਰਹੀ ਹੈ, ਉਹ ਆਪਣੇ ਉਸ ਕੰਮ 'ਚ ਲੱਗੀ ਹੋਈ ਹੈ। ਉਸ ਨੇ ਕੋਈ ਪਰਉਪਕਾਰ ਦੀ ਗੱਲ ਨਹੀਂ ਸਿੱਖੀ, ਜਿਹੜਾ ਕਿ ਪਾਣੀ ਭਾਵੇਂ ਉਹ ਕੈਦ ਦੇ ਵਿੱਚ ਫਸਦਾ ਉਹ ਪਰਉਪਕਾਰ ਕਰਦਾ। ਫਿਰ ਉਹਨਾਂ ਨੇ ਕਿਹਾ ਤੈਸੇ ਹੀ ਅਸਾਧ ਸਾਧ ਸੰਗਤ ਸੁਭਾਵਗਤ, ਗੁਰਮਤ ਦੁਰਮਤ ਸੁਖ ਦੁੱਖ ਪਾਵੇ। ਉਹਨਾਂ ਨੇ ਕਿਹਾ ਇਸੇ ਤਰ੍ਹਾਂ ਜਿਹੜਾ ਭਲਾ ਇਨਸਾਨ ਹੈ ਸਾਧ ਸੰਗਤ ਦੇ ਵਿੱਚ ਆ ਕੇ ਉਹ ਸਾਧ ਸੰਗਤ ਦੇ ਚੰਗੇ ਗੁਣ ਲੈ ਕੇ ਉਹਨਾਂ ਦਾ ਅੱਗੋਂ ਫੈਲਾ ਕਰਦੇ, ਪਰ ਜਿਹੜਾ ਅਸਾਧ ਹੈ ਉਹ ਆਪਣੇ ਸੁਭਾਅ ਨੂੰ ਨਹੀਂ ਛੱਡਦਾ, ਉਹ ਦੁਰਮਤ 'ਚ ਹੀ ਰਹਿੰਦਾ। ਉਹਨੂੰ ਭਾਵੇਂ ਤੁਸੀਂ ਕਿਸੇ ਮਾਹੌਲ 'ਚ ਰੱਖ ਦਿਓ, ਉਸ ਦੀ ਖੋਟੀ ਮੱਤ ਹੀ ਉਹਨੂੰ ਲੀਡ ਕਰਦੀ ਹੈ ਔਰ ਇਸ ਲਈ ਉਹ ਦੁੱਖ ਵੀ ਪਾਉਂਦਾ। ਸੋ ਜ਼ਾਹਰ ਹੈ ਕਿ ਇਹ ਸਾਰੇ ਕਵਿਤ ਦੇ ਵਿੱਚ ਭਾਈ ਸਾਹਿਬ ਨੇ ਜਿੱਥੇ ਨਿਮਰਤਾ ਦਾ ਢੋਂਗ ਰਚਣ ਵਾਲਿਆਂ ਦੀ ਗੱਲ ਕੀਤੀ ਕਿ ਕਈ ਵਾਰ ਉਹ ਵੀ ਉਸ ਕਿਸਮ ਦਾ ਤੁਹਾਡੇ 'ਚ ਵੜਨ ਦੇ ਲਈ ਆਪਣਾ ਕਰਦੇ ਨੇ, ਉੱਥੇ ਉਹਨਾਂ ਨੇ ਇਹ ਵੀ ਪ੍ਰਮਾਣ ਦਿੱਤਾ ਕਿ ਵੀ ਜਿਹੜਾ ਚੰਗੇ ਗੁਣਾਂ ਵਾਲਾ, ਜਿਵੇਂ ਪਾਣੀ ਨੂੰ ਸਰਾਇਆ, ਉਹ ਕਿਸੇ ਵੀ ਹਾਲਤ 'ਚ ਹੋਏ ਉਹ ਆਪਣੇ ਪਰਉਪਕਾਰ ਦੇ ਸੁਭਾਅ ਨੂੰ ਨਹੀਂ ਛੱਡੇਗਾ। ਜਿਵੇਂ ਕਿ ਢੋਕਲੀ ਕਿਸੇ ਵੀ ਹਾਲਤ ਜਿਹੜਾ ਕੰਮ ਹੈ ਉਹਦਾ
ਉਹ ਇਸੇ ਤਰ੍ਹਾਂ ਜਿਹੜਾ ਦੁਰਮਤ ਵਾਲੇ ਨੇ, ਬੁਰੀ ਮਤ ਵਾਲੇ ਨੇ, ਉਹ ਆਪਣੀਆਂ ਆਦਤਾਂ ਤੋਂ ਬਾਜ਼ ਨਹੀਂ ਆਉਂਦੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੀ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਹੈ। ਇਸ ਨੇ ਆਪਣੇ ਵਿਊਅਰਸ ਕੋਲ ਲੈਂਦੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tvh4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸਮਾਂ ਗਿਆ ਦੋ ਦੇਖਦੀ ਰਹੋ TV84। ਫੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।